मिट्टी लैन मैं आया बापू दे जम्मण भोहां दी, नाले खैर मंगल नहीं आया देसां दोहां दी। देश देश करदे बाबे टुर गए इस दुनिया तो, इस मिट्टी चों खुशबू आउंदी उन्हां दे मोहां दी। जाने तो पहला 2 साल पहला खूह लाया सी, तो वो खूह का नाम दस्या जिहड़ा अज तक भी उसे नाम नाल पुकारिया जांदा। ते सुन के बड़ी खुशी हुई, मन दे विच चाहना हुई तो असीं राणा जी ने जरूर दर्शन करके आवांगे। किन्नी दूर आ तुहाडे तो साडा कदों लखोवाल? 1 किलोमीटर। 1 किलोमीटर? 1 किलोमीटर। अच्छा, और तुसीं ਇੱਥੇ ਦਾ ਕੀ ਫੀਲ ਕੀਤਾ ਤੁਸੀਂ? ਅਸੀਂ ਬਹੁਤ ਵਧੀਆ ਮਹਿਸੂਸ ਕੀਤਾ। ਆਪਣੇ ਭਾਗਪੁਰੋਂ ਆਏ ਆ ਜੀ, ਇੱਟ ਵੀ ਲੈ ਗਿਆ ਬਾਬਿਆਂ ਦੇ ਖੂਹ ਦੀ, ਤੇ ਮਿੱਟੀ ਵੀ ਲੈ ਕੇ ਆਏ ਆ, ਤੇ ਆ ਪਾਣੀ ਪਿਆ ਵਿੱਡੇ ਖੂਹ ਦੀ। ਬਾਬੇ ਹੁਣੀ ਦੱਸਦੇ ਵਿੱਡਾ ਖੂਹ 2 ਸਾਲ ਪਹਿਲਾਂ ਲਾਇਆ ਸੀ ਅਜਾੜਿਆਂ ਤੋਂ। ਡਾਕਟਰ ਸਾਹਿਬ ਕੀ ਹਾਲ ਆ? ਠੀਕ ਹੈ ਜੀ, ਬਹੁਤ ਵਧੀਆ। ਕਿੱਦਾਂ ਸਫ਼ਰ ਰਿਹਾ? ਬਹੁਤ ਵਧੀਆ, ਬਹੁਤ। ਉੱਥੋਂ ਜਿਹੜੇ ਤੁਸੀਂ ਜਦੋਂ ਆਏ ਆ, ਹਾਂਜੀ, ਤੇ ਕਿੰਨੇ ਵਜੇ ਪਹੁੰਚੇ ਇੱਥੇ? ਅਸੀਂ ਪਹੁੰਚੇ ਹਾਂ ਕੋਈ ਇਮੀਗ੍ਰੇਸ਼ਨ ਕਰਾਈ? ਤਕਰੀਬਨ ਇਮੀਗ੍ਰੇਸ਼ਨ ਕਰਾਈ ਹੈ 2 ਵਜੇ। ਅੱਛਾ, ਤੇ ਕਿੰਨੇ ਵਜੇ ਆਏ ਫਿਰ ਤੁਸੀਂ? 2 ਵਜੇ ਅਸੀਂ ਉੱਥੋਂ ਬੱਸਾਂ 'ਚ ਬੈਠ ਗਏ। ਸਾਡੀ ਬਹੁਤ ਰਿਸਪੈਕਟ ਕੀਤੀ, ਇੱਥੇ ਬਹੁਤ ਪਿਆਰ ਦਿੱਤਾ ਪਾਕਿਸਤਾਨੀ ਭਰਾਵਾਂ ਨੇ। ਹਾਂਜੀ। ਉਸ ਤੋਂ ਬਾਅਦ ਅਸੀਂ ਬੱਸਾਂ 'ਚ ਬਹਿ ਕੇ ਇੱਧਰ ਨੂੰ ਰਵਾਨਾ ਹੋ ਗਏ। ਅੱਛਾ, 6 ਨੰਬਰ ਸਾਡੀ ਬੱਸ ਹੈ। ਹਾਂਜੀ। ਇੱਥੇ ਨਨਕਾਣਾ ਸਾਹਿਬ ਆ ਗਏ। ਅੱਛਾ, ਹਾਂਜੀ ਹਾਂਜੀ। ਤੇ ਕਿੱਦਾਂ ਸਫ਼ਰ ਰਿਹਾ ਉੱਥੋਂ? ਬਹੁਤ ਵਧੀਆ ਸਫਰ ਰਿਹਾ। ਜਦੋਂ ਬਾਰਡਰ ਕ੍ਰਾਸ ਕੀਤਾ ਕਿੱਦਾਂ ਦਾ ਤੁਸੀਂ ਮਹਿਸੂਸ ਕੀਤਾ? ਬਹੁਤ ਵਧੀਆ ਮਹਿਸੂਸ ਕੀਤਾ ਵੀ ਆਪਣੇ ਪੰਜਾਬ 'ਚ ਆ ਗਏ। ਜਾਣੀ ਪਰਾਇਆ ਪਾਣੀ ਬਿਲਕੁਲ ਲੱਗਿਆ। ਬਹੁਤ ਲੋਕਾਂ ਨੇ ਇੱਜ਼ਤ ਰਿਸਪੈਕਟ ਬਹੁਤ ਕੀਤੀ। ਅੱਛਾ, ਉਹਨੇ ਕਰਕੇ ਬਹੁਤ ਵਧੀਆ। ਅੱਛਾ, ਤੇ ਤੁਸੀਂ ਫਿਰ ਦੂਸਰਾ ਇਹਦੀ ਵੀ ਸਾਡੇ ਇਲਾਕੇ 'ਚੋਂ ਆਏ ਆ? ਇਲਾਕੇ 'ਚ ਕਿਹੜਾ ਲੁਧਿਆਣਾ ਜੀ ਤੁਹਾਡਾ? ਲੁਧਿਆਣੇ ਤੋਂ ਭਾਗਪੁਰ ਪਿੰਡ। ਭਾਗਪੁਰ ਪਿੰਡ। ਤੇ ਕਿੰਨੀ ਦੂਰ ਆ ਤੁਹਾਡੇ ਤੋਂ ਸਾਡਾ ਕਦੋਂ ਲਖੋਵਾਲ? 1 ਕਿਲੋਮੀਟਰ। 1 ਕਿਲੋਮੀਟਰ? 1 ਕਿਲੋਮੀਟਰ। ਅੱਛਾ, ਹੋਰ ਤੁਸੀਂ ਇੱਥੇ ਦਾ ਕੀ ਫੀਲ ਕੀਤਾ ਤੁਸੀਂ? ਅਸੀਂ ਬਹੁਤ ਵਧੀਆ ਮਹਿਸੂਸ ਕੀਤਾ। ਅਸੀਂ ਆਪਦੇ ਗੁਰੂ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨ ਕਰ ਲਏ। ਹਾਂਜੀ, ਬਹੁਤ ਵਧੀਆ ਲੱਗਿਆ। ਹਾਂਜੀ। ਤੁਸੀਂ ਕਰੋ, ਦੱਸੋ ਤੁਸੀਂ। ਦੱਸੋ। ਹਾਂਜੀ, ਹਾਂਜੀ, ਤੁਸੀਂ ਹੁਣ ਦੱਸੋ ਜੀ, ਤੁਹਾਡਾ ਕਿੱਦਾਂ ਰਿਹਾ ਸਫ਼ਰ? ਬਹੁਤ ਵਧੀਆ ਰਿਹਾ ਰਾਣਾ ਜੀ। ਅੱਛਾ। ਅਸੀਂ ਤਾਂ ਤੁਹਾਨੂੰ ਮਿਲ ਕੇ ਇੱਦਾਂ ਮਹਿਸੂਸ ਹੋਇਆ ਵੀ ਸਾਡੇ ਭਰਾ ਸਾਨੂੰ ਵਾਹ ਜੀ, ਬਹੁਤ ਪਿਆਰ ਨਾਲ ਮਿਲੇ ਨੇ। ਹਾਂ, ਅਸੀਂ ਜਿਹੜੀ ਚੀਜ਼ ਦੀ ਆਸ ਕੀਤੀ ਸੀ ਸਾਨੂੰ ਉਸ ਤੋਂ ਜ਼ਿਆਦਾ ਪਿਆਰ ਮਿਲਿਆ। ਵਾਹ ਜੀ। ਆਪ ਜੀ ਦਾ ਫੋਨ ਜਦ ਸਾਨੂੰ ਜਾਂਦਾ, ਆਪ ਜੀ ਦੀਆਂ ਵੀਡੀਓ ਦੇਖਦੇ ਆ ਤਾਂ ਬੜਾ ਵਧੀਆ ਲੱਗਦਾ। ਹਾਂਜੀ, ਕਿਉਂਕਿ ਤੁਹਾਡਾ ਵੱਡਿਆਂ ਦਾ ਪਿੰਡ ਸਾਡੇ ਬਿਲਕੁਲ ਨਜ਼ਦੀਕ। ਹਾਂਜੀ। ਤੁਹਾਡਾ ਪਿੰਡ ਕਿਹੜਾ ਜੀ? ਮੇਰਾ ਪਿੰਡ ਮਾਨਗੜ੍ਹ ਆ ਜੀ, ਜਿਹੜਾ ਕਿ ਤੁਹਾਡੇ ਗਿੱਦੋ ਲਖਵਾਲ ਤੋਂ ਸਿਰਫ 2.5 ਕਿਲੋਮੀਟਰ ਤੇ ਆ। ਅੱਛਾ। ਤੇ ਜਦ ਤੁਸੀਂ ਸਾਡੇ ਨਾਲ ਗੱਲ ਕੀਤੀ ਵੀ ਸਾਡੇ ਵੱਡਿਆਂ ਦਾ ਪਿੰਡ ਗੱਦੋਵਾਲ, ਤੇ ਸਾਨੂੰ ਦੱਸਣਾ ਕੀਤਾ ਵੀ ਸਾਡੇ ਵੱਡਿਆਂ ਨੇ ਜਾਣੇ ਤੋਂ ਪਹਿਲਾਂ 2 ਸਾਲ ਪਹਿਲਾਂ ਖੂਹ ਲਾਇਆ ਸੀ, ਤਾਂ ਉਹ ਖੂਹ ਦਾ ਨਾਮ ਦੱਸਿਆ ਜਿਹੜਾ ਅੱਜ ਤੱਕ ਵੀ ਉਸੇ ਨਾਮ ਨਾਲ ਪੁਕਾਰਿਆ ਜਾਂਦਾ। ਤੇ ਸੁਣ ਕੇ ਬੜੀ ਖੁਸ਼ੀ ਹੋਈ, ਮਨ ਦੇ ਵਿੱਚ ਚਾਹਨਾ ਹੋਈ ਵੀ ਜੇ ਪਾਕਿਸਤਾਨ ਦੀ ਯਾਤਰਾ ਪ੍ਰਮਾਤਮਾ ਨੇ ਸਾਨੂੰ ਬਖਸ਼ੀ ਤਾਂ ਅਸੀਂ ਰਾਣਾ ਜੀ ਨੂੰ ਜ਼ਰੂਰ ਦਰਸ਼ਨ ਕਰਕੇ ਆਵਾਂਗੇ। ਜਿੱਥੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਭੂਮੀ ਦੇ ਦਰਸ਼ਨ ਕੀਤੇ, ਉੱਥੇ ਆਪ ਜੀ ਨੂੰ ਮਿਲ ਕੇ ਆਪ ਜੀ ਦੇ ਦਰਸ਼ਨ ਵੀ ਕੀਤੇ, ਕਿਉਂਕਿ ਸਾਨੂੰ ਸਾਡੇ ਭਰਾ ਮਿਲੇ। ਕਿਉਂਕਿ ਦੋਨੋਂ ਮੁਲਕ ਵੱਡੇ ਤੇ ਛੋਟੇ ਭਰਾ ਨੇ, ਕੋਈ ਦੂਰੀਆਂ ਨਹੀਂ। ਪਰਮਾਤਮਾ ਬਖਸ਼ਿਸ਼ ਕਰੇ, ਇਹ ਬਾਰਡਰ ਖੁੱਲ੍ਹ ਜਾਵੇ ਤੇ ਸੰਗਤਾਂ ਇੱਕ ਦੂਜੇ ਨੂੰ ਪਿਆਰ ਨਾਲ ਜੱਫੀਆਂ ਪਾ ਕੇ ਮਿਲਣ। ਜਿੰਨਾ ਸਤਿਕਾਰ ਸਾਨੂੰ ਪਾਕਿਸਤਾਨ ਦੀ ਸੰਗਤ ਨੇ ਬਖਸ਼ਿਆ, ਮੈਂ ਧੰਨਤਾ ਦੇ ਯੋਗ ਸਮਝਦਾ।
ਮੈਂ ਕਹਿੰਦਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ, ਦੋਹਾਂ ਮੁਲਕਾਂ ਦੇ ਵਿੱਚ ਪਿਆਰ ਵਧੇ, ਤਾਂ ਕਿ ਅਸੀਂ ਸਾਡੇ ਜਿਹੜੇ ਪਰਿਵਾਰ ਨਹੀਂ ਆ ਸਕਦੇ ਉਹ ਵੀ ਆ ਕੇ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਭੂਮੀ ਨੂੰ ਨਤਮਸਤਕ ਹੋਣ। ਸੋ ਮੈਨੂੰ ਤਾਂ ਬੜਾ ਹੀ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਜਦ ਆਪ ਜੀ ਦੇ ਨਾਲ ਗੱਲਬਾਤ ਹੋਈ। ਆਪ ਜੀ ਨੇ ਸਾਡੇ ਜਿਹੜੇ ਹੁਣ ਅਸੀਂ ਰਹਿੰਦੇ ਆ ਪਿੰਡਾਂ ਦੇ ਵਿੱਚ, ਉਹ ਪਿੰਡ ਦੱਸਿਆ ਵੀ ਸਾਡੇ ਵਡਾਰੂ ਉਹਨਾਂ ਪਿੰਡਾਂ ਦੇ ਵਿੱਚ ਉਸ ਧਰਤੀ ਦੇ ਉੱਤੇ ਕੰਮ ਕਾਜ ਕਰਕੇ, ਉਹ ਆਵਾਜ਼ ਧਰਤੀ ਕਰਕੇ ਉਹ ਸਾਨੂੰ ਪੀਣ ਵਾਸਤੇ ਪਾਣੀ ਖੂਹ ਲਾ ਕੇ ਦੇ ਕੇ ਆਏ। ਸੋ ਤੁਹਾਡਾ ਵੀ ਤੇ ਉਹਨਾਂ ਵਡਾਰੂਆਂ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਉਹ ਜਰਖੇਜ਼ ਧਰਤੀ ਪਾਣੀ ਪੀਣ ਵਾਸਤੇ ਖੂਹ ਲਾਏ। ਅੱਜ ਕੱਲ੍ਹ ਖੂਹ ਲਾਉਣਾ ਬਹੁਤ ਔਖਾ ਹੈ, ਪਰ ਧੰਨਤਾ ਦੇ ਯੋਗ ਸਨ ਉਹ ਸਾਡੇ ਵੱਡੇ ਜਿਹੜੇ ਖੂਹ ਲਾਉਂਦੇ ਸੀ, ਉਹਨਾਂ ਨੇ ਖੂਹ ਲਾ ਕੇ ਆਉਣ ਵਾਲੀ ਜਨਸੰਖਿਆ ਨੂੰ ਪੀਣ ਵਾਸਤੇ ਪਾਣੀ ਦਿੱਤਾ। ਅਸੀਂ ਵੀ ਆਪ ਜੀ ਦੇ ਨਗਰ ਦੀ, ਜਿਹੜਾ ਕਿ ਤੁਹਾਡਾ ਪੁਰਾਣਾ ਨਗਰ ਸੀ, ਉਹਦੀ ਤੁਸੀਂ ਜਿਵੇਂ ਸਾਨੂੰ ਕਿਹਾ ਸੀ ਮੂਵੀ ਬਣਵਾਈ ਤੇ ਆਪ ਜੀ ਦੇ ਸਨਮੁਖ ਕੀਤੀ, ਕਿਉਂਕਿ ਸਾਡੇ ਵੱਡੇ ਭਰਾ ਰਾਣਾ ਜੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਸਨ ਕਿ ਸਾਨੂੰ ਉਸ ਧਰਤੀ ਦਾ ਪਾਣੀ, ਸਾਡੇ ਵੱਡਿਆਂ ਦਾ ਲਾਇਆ ਖੂਹ ਦਾ ਪਾਣੀ ਮਿਲੇ। ਉਹ ਆਪ ਜੀ ਦੇ ਪਾਸ ਅਸੀਂ ਤੁਛ ਜੀ ਮਿਹਨਤ ਕਰਕੇ ਲੈ ਕੇ ਆਏ ਆ। ਸਾਡੇ ਕੋਲ ਬਹੁਤ ਊਣਤਾਈਆਂ ਰਹਿ ਗਈਆਂ ਹੋਣਗੀਆਂ ਆਪ ਜੀ ਦੇ ਨਾਲ, ਆਪ ਜੀ ਦੀਆਂ ਕਰੀਆਂ ਹੋਈਆਂ ਗੱਲਾਂ ਦੇ ਵਿੱਚ ਪਹੁੰਚਣ ਦੇ ਵਿੱਚ, ਕਿ ਸਾਡਾ ਤਾਂ ਮਨ ਕਰਦਾ ਸੀ ਵੀ ਅਸੀਂ ਹੋਰ ਕੁਝ ਵੀ ਲੈ ਕੇ ਆਈਏ ਅੱਗੇ ਤੋਂ। ਜੇ ਪ੍ਰਮਾਤਮਾ ਨੇ, ਸਾਡੀਆਂ ਦੋਹਾਂ ਸਰਕਾਰਾਂ ਨੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਸਾਨੂੰ ਇਸੇ ਤਰ੍ਹਾਂ ਵੀਜ਼ੇ ਦਿੰਦੇ ਰਹੇ, ਤਾਂ ਅਸੀਂ ਆਪ ਜੀ ਦੇ ਨਾਲ ਹੋਰ ਜੱਫੀਆਂ ਪਾ ਕੇ ਪਿਆਰ ਵਧਾਈਏ। ਸੋ ਮੈਂ ਇੰਨਾ ਕੁਝ ਕਹਿੰਦਾ ਹੋਇਆ ਆਪ ਜੀ ਦਾ ਧੰਨਵਾਦ ਕਰਦਾ ਰਾਣਾ ਜੀ ਅਤੇ ਦੂਸਰੇ ਭਾਈ ਸਾਹਿਬ ਜੀ ਦਾ, ਜਿਨ੍ਹਾਂ ਨੇ ਸਾਡੀ ਅੱਜ ਇੱਥੇ ਮੂਵੀ ਬਣਾ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਣੀ ਕੀਤੀ ਹੈ। ਸੋ ਮੈਂ ਤਾਂ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਧੰਨਵਾਦ ਕਰਦਾ, ਜਿਹੜੇ ਵੀ ਅਸੀਂ ਅੱਜ ਚੱਲ ਕੇ ਤੁਹਾਡੇ ਦਰਸ਼ਨ ਕਰ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਧੰਨਵਾਦ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸਭ ਤੋਂ ਸ਼ੁਕਰੀਆ ਜ਼ਿਆਦਾ ਜੀ ਡਾਕਟਰ ਸਾਹਿਬ ਉਹਨਾਂ ਦਾ, ਜਿਨ੍ਹਾਂ ਨੇ ਆਪਾਂ ਨੂੰ ਬੁਲਾਇਆ ਜੀ। ਬਿਲਕੁਲ ਡਾਕਟਰ ਸਾਹਿਬ ਤੇ ਇਹਨਾਂ ਤੋਂ ਜ਼ਿਆਦਾ ਸ਼ੁਕਰੀਆ ਪਰਮਜੀਤ ਭਾਈ ਦਾ ਜੀ, ਹਾਂਜੀ, ਜਿਹੜੇ ਪਹਿਲਾਂ ਕਮਾ ਦੇ ਜਿਹੜੇ ਇਹ ਆਪਣੇ ਭਾਗਪੁਰੋਂ ਆਏ ਆ ਜੀ। ਇੱਟ ਵੀ ਲੈ ਗਿਆ ਬਾਬਿਆਂ ਦੇ ਖੂਹ ਦੀ, ਤੇ ਮਿੱਟੀ ਵੀ ਲੈ ਕੇ ਆਏ ਆ, ਤੇ ਆ ਪਾਣੀ ਪਿਆ ਆ ਬੈਗ 'ਚ ਪਾਇਆ ਭਾਗਪੁਰ ਦਾ ਜੀ। ਹਾਂਜੀ ਤੇ ਡਵਿੱਡੇ ਖੂਹ ਦੀ ਬਾਬੇ ਹੁਣੀ ਦੱਸਦੇ, ਡਵਿੱਡਾ ਖੂਹ 2 ਸਾਲ ਪਹਿਲਾਂ ਲਾਇਆ ਸੀ ਜਾੜਿਆਂ ਤੋਂ, ਹਾਂਜੀ ਵੰਡ ਤੋਂ 2 ਸਾਲ ਪਹਿਲਾਂ। ਤੇ ਇਹਨਾਂ ਦਾ ਰਾਬਤਾ ਰਿਹਾ ਸਾਡਾ ਪਰਮਜੀਤ ਭਾਈ ਆ ਆਪਣੇ ਗੰਦੋ ਲਖੋਵਾਲ ਦੇ, ਉਹਨਾਂ ਨਾਲ ਰਾਬਤਾ ਰਿਹਾ। ਇਹਨਾਂ ਨੇ ਆਉਣਾ ਸੀ, ਇਹਨਾਂ ਨੇ ਮੇਰਾ ਰਾਬਤਾ ਕੀਤਾ। ਮੈਂ ਫਿਰ ਫਰਮਾਇਸ਼ ਕੀਤੀ, ਮੈਂ ਕਿਹਾ ਕੋਈ ਮਿੱਟੀ ਲੈ ਗਿਆ ਗੰਦੋਵਾਲ ਦੀ, ਤੇ ਨਾਲ ਜਿਹੜਾ ਡਵਿੱਡਾ ਖੂਹ ਭਾਗਪੁਰ ਦਾ, ਤੇ ਉਹਦਾ ਜਿਹੜਾ ਨਾ ਕੋਈ ਪਾਣੀ ਲੈ ਕੇ ਆਏ, ਉਹ ਇਹ ਪਾਣੀ ਦਾ ਕਿਹਾ ਸੀ, ਇੱਟ ਵੀ ਲੈ ਆਏ ਨਾਲ। ਇਹਨਾਂ ਦੀ ਬੜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਥੈਂਕ ਯੂ ਇਹਨਾਂ ਦਾ। ਹਾਂਜੀ ਇਹ ਲੈ ਕੇ ਆਏ ਆ, ਤੇ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ। ਇਹ ਸਾਡੇ ਲਈ ਗਿਫਟ ਵੀ ਲੈ ਕੇ ਆਏ ਆ, ਤੇ ਹੋਰ ਚੱਲਾਂਗੇ ਜੀ। ਆ ਵੀ ਤੁਸੀਂ ਵੀ ਦੱਸੋ ਕਿਹੜਾ ਪਿੰਡ ਹੈ ਜੀ ਤੁਹਾਡਾ? ਇਹਦਾ ਨਾਮ ਤੁਸੀਂ ਕੱਲ ਫਿਰ ਆਉਂਗੇ ਜੀ? ਹਾਂਜੀ, ਜ਼ਿਲ੍ਹਾ ਲੁਧਿਆਣਾ। ਬਿਲਕੁਲ ਇਹਨਾਂ ਦੇ ਪਿੰਡ ਦੇ ਗੰਦੋਵਾਲ ਦੇ ਨਾਲ, ਲਖੋਵਾਲ ਦੇ ਨਾਲ ਸਾਡਾ ਪਿੰਡ ਸੀਗਾ। ਇੱਧਰ ਬੜੀ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ। ਠੀਕ ਹੈ ਜੀ, ਸਾਰੇ ਹੀ ਪਾਕਿਸਤਾਨ ਦੇ ਸੱਜਣ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਦੇ ਨਤਮਸਤਕ ਹੋਏ ਆ ਕੇ ਸਾਰਿਆਂ ਦੇ ਬੜਾ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।